ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 25 ਮਈ 2025 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਜਿੰਦ ਤੇ ਬਦਨ। ਸੁਨਹਿਰੀ ਮਤਨ ਲੂਕਾ। ਮੇਰੀ ਜਿੰਦ ਖੁਦਾਵੰਦ ਦੀ ਵਡਿਆਈ ਕਰਦੀ ਏ ਤੇ ਮੇਰੀ ਰੂਹ ਮੇਰੇ ਮੁਨੱਜੀ ਰੱਬ ਤੋਂ ਖੁਸ਼ ਹੋਈ। ਜਵਾਬੀ ਪੜ੍ਹਾਈ। ਜ਼ਬੂਰ। ਐ ਲੋਕੋ, ਸਾਡੇ ਰੱਬ ਨੂੰ ਧੰਨ ਆਖੋ ਤੇ ਉਹਦੀ ਵਡਿਆਈ ਵਿੱਚ ਆਵਾਜ਼ ਉੱਚੀ ਕਰੋ। ਉਹੀ ਸਾਡੀ ਜਿੰਦ ਨੂੰ ਜਿਉਂਦਾ ਰੱਖਦਾ ਏ ਤੇ ਸਾਡੇ ਪੈਰਾਂ ਨੂੰ ਤਿਲਕਣ ਨਹੀਂ ਦਿੰਦਾ। ਐ ਰੱਬ ਤੋਂ ਡਰਨ ਵਾਲਿਓ, ਸਾਰੇ ਆਓ, ਸੁਣੋ ਤੇ ਮੈਂ ਦੱਸਾਂਗਾ ਭਈ ਉਹਨੇ ਮੇਰੀ ਜਿੰਦ ਲਈ ਕੀ ਕੀਤਾ ਏ। ਮੈਂ ਆਪਣੇ ਮੂੰਹੋਂ ਉਹਨੂੰ ਪੁਕਾਰਿਆ, ਉਹਦੀ ਵਡਿਆਈ ਮੇਰੀ ਜ਼ੁਬਾਨੀ ਹੋਈ। ਜੇ ਮੈਂ ਬਦੀ ਨੂੰ ਆਪਣੇ ਦਿਲ ਵਿੱਚ ਰੱਖਦਾ ਤੇ ਖੁਦਾਵੰਦ ਮੇਰੀ ਨਾ ਸੁਣਦਾ, ਪਰ ਰੱਬ ਨੇ ਯਕੀਨਨ ਸੁਣ ਲਿਆ ਏ। ਉਹਨੇ ਮੇਰੀ ਦੁਆ ਦੀ ਆਵਾਜ਼ ਉੱਤੇ ਕੰਨ ਧਰਿਆ ਏ। ਰੱਬ ਧੰਨ ਹੋਵੇ, ਜਿਨ੍ਹੇ ਨਾ ਤੇ ਮੇਰੀ ਦੁਆ ਨੂੰ ਰੱਦ ਕੀਤਾ ਤੇ ਨਾ ਆਪਣੀ ਸ਼ਫਕਤ ਨੂੰ ਮੈਥੋਂ ਬਾਜ਼ ਰੱਖਿਆ। ਦਰਸੀ ਆਵਾਜ਼ ਬਾਈਬਲ ਵਿੱਚੋਂ ਯਸਾਇਆ। ਐ ਸਾਰੇ ਤਰੇ ਆਇਓ, ਪਾਣੀ ਦੇ ਕੋਲ ਆਓ, ਤੇ ਉਹ ਵੀ ਜਿਹਦੇ ਕੋਲ ਪੈਸਾ ਨਾ ਹੋਵੇ। ਆਓ, ਮੁੱਲ ਲਵੋ ਤੇ ਖਾਓ। ਹਾਂ, ਆਓ ਤੇ ਦੁੱਧ ਬਗੈਰ ਰੁਪਏ ਪੈਸੇ ਦੇ ਖਰੀਦੋ। ਕੰਨ ਲਾਓ ਤੇ ਮੇਰੇ ਕੋਲ ਆਓ ਤੇ ਸੁਣੋ, ਤੇ ਤੁਹਾਡੀ ਜਿੰਦ ਜਿਉਂਦੀ ਰਵੇਗੀ ਤੇ ਮੈਂ ਤੁਹਾਨੂੰ ਹਮੇਸ਼ਾ ਦਾ ਅਹਿਦ ਯਾਨੀ ਦਾਊਦ ਦੀਆਂ ਸੱਚੀਆਂ ਨਿਮਤਾਂ ਬਖਸ਼ਾਂਗਾ। ਜ਼ਬੂਰ। ਸਾਡੀ ਜਿੰਦ ਨੂੰ ਖੁਦਾਵੰਦ ਦੀ ਆਸ ਏ, ਉਹੀ ਸਾਡੀ ਕੁਮਕ ਤੇ ਸਾਡੀ ਸਿਪਰ ਏ। ਸਾਡਾ ਦਿਲ ਉਹਦੇ ਵਿੱਚ ਸ਼ਾਦਮਾਨ ਰਵੇਗਾ, ਕਿਉਂ ਜੇ ਅਸੀਂ ਉਹਦੇ ਪਾਕ ਨਾਂ ਉੱਤੇ ਤਵੱਕਲ ਕੀਤਾ ਏ। ਐ ਖੁਦਾਵੰਦ, ਜਿਵੇਂ ਦੀ ਤੇਰੇ ਉੱਤੇ ਸਾਡੀ ਆਸ ਏ, ਉਂਝ ਦੀ ਤੇਰੀ ਰਹਿਮਤ ਸਾਡੇ ਉੱਤੇ ਹੋਵੇ। ਲੂਕਾ। ਫਿਰ ਯਿਸੂ ਪਾਕ ਰੂਹ ਨਾਲ ਭਰਿਆ ਹੋਇਆ ਯਰਦਨ ਤੋਂ ਪਰਤਿਆ ਤੇ 40 ਦਿਨਾਂ ਤੀਕਰ ਰੂਹ ਦੀ ਹਦਾਇਤ ਨਾਲ ਬਿਆਬਾਨ ਵਿੱਚ ਫਿਰਦਾ ਰਿਹਾ। ਤੇ ਇਬਾਦਤਖਾਨੇ ਵਿੱਚ ਇੱਕ ਬੰਦਾ ਸੀ, ਜਿਹਦੇ ਵਿੱਚ ਨਾਪਾਕ ਦਿਓ ਦੀ ਇੱਕ ਰੂਹ ਸੀ। ਉਹ ਬਹੁਤ ਉੱਚੀ ਆਵਾਜ਼ ਨਾਲ ਬੋਲਿਆ, ਭਈ ਐ ਯਿਸੂ ਨਾਸਰੀ, ਸਾਨੂੰ ਤੇਰੇ ਨਾਲ ਕੀ ਕੰਮ? ਕੀ ਤੂੰ ਸਾਨੂੰ ਹਲਾਕ ਕਰਨ ਆਇਆ ਏ? ਮੈਂ ਤੈਨੂੰ ਜਾਣਦਾ ਵਾਂ ਭਈ ਤੂੰ ਕੌਣ ਏ, ਰੱਬ ਦਾ ਕਦੂਸ। ਯਿਸੂ ਨੇ ਉਹਨੂੰ ਝਿੜਕ ਕੇ ਆਖਿਆ, ਚੁੱਪ ਰਹਿ ਤੇ ਉਹਦੇ ਵਿੱਚੋਂ ਨਿਕਲ ਜਾ। ਤੇ ਬਦਰੂ ਉਹਦੇ ਅੰਦਰੋਂ ਉਹਨੂੰ ਮਰੋੜ ਕੇ ਕੁਝ ਨੁਕਸਾਨ ਪਹੁੰਚਾਏ ਬਗੈਰ ਨਿਕਲ ਗਈ। ਤੇ ਸਾਰੇ ਹੈਰਾਨ ਹੋ ਕੇ ਆਪਸ ਵਿੱਚ ਆਖਣ ਲੱਗ ਪਏ ਭਈ ਇਹ ਕਿਵੇਂ ਦਾ ਕਲਾਮ ਏ, ਕਿਉਂ ਜੇ ਉਹ ਇਖਤਿਆਰ ਤੇ ਕੁਦਰਤ ਨਾਲ ਨਾਪਾਕ ਰੂਹਾਂ ਨੂੰ ਹੁਕਮ ਦਿੰਦਾ ਏ ਤੇ ਉਹ ਨਿਕਲ ਜਾਂਦੀਆਂ ਨੇ। ਤੇ ਆਲੇ ਦੁਆਲੇ ਹਰ ਪਾਸੇ ਉਹਦੀ ਧੁੰਮ ਮਚ ਗਈ। ਯੂਹੰਨਾ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਪੁੱਤਰ ਆਪਣੇ ਕੋਲੋਂ ਕੁਝ ਨਹੀਂ ਕਰ ਸਕਦਾ, ਸਿਵਾਏ ਇਹਦੇ ਜੋ ਉਹ ਪਿਓ ਨੂੰ ਕਰਦਿਆਂ ਵੇਖਦਾ ਏ। ਕਿਉਂ ਜੇ ਜਿਨ੍ਹਾਂ ਕੰਮਾਂ ਨੂੰ ਉਹ ਕਰਦਾ ਏ, ਉਹਨਾਂ ਨੂੰ ਪੁੱਤਰ ਵੀ ਉਂਝ ਹੀ ਕਰਦਾ ਏ। ਲੂਕਾ। ਇੰਨੇ ਵਿੱਚ ਹਜ਼ਾਰਾਂ ਬੰਦਿਆਂ ਦਾ ਜੱਥਾ ਪੈ ਗਿਆ, ਇੱਥੇ ਤੀਕਰ ਭਈ ਹਰ ਬੰਦਾ ਦੂਜੇ ਉੱਤੇ ਡਿੱਗਦਾ ਫਿਰਦਾ ਸੀ। ਫਿਰ ਜੱਥੇ ਵਿੱਚੋਂ ਕਿਸੇ ਨੇ ਉਹਨੂੰ ਆਖਿਆ, ਐ ਉਸਤਾਦ, ਮੇਰੇ ਭਰਾ ਨੂੰ ਆਖ ਭਈ ਜਾਇਦਾਦ ਦਾ ਮੇਰਾ ਹਿੱਸਾ ਮੈਨੂੰ ਦੇਵੇ। ਉਹਨੇ ਉਹਨੂੰ ਆਖਿਆ, ਮੀਆਂ, ਕਿੰਨੇ ਮੈਨੂੰ ਤੁਹਾਡਾ ਮੁਨਸਫ ਜਾਂ ਵੰਡ ਕਰਨ ਵਾਲਾ ਬਣਾਇਆ ਏ? ਤੇ ਉਹਨੇ ਉਹਨਾਂ ਨੂੰ ਆਖਿਆ, ਖਬਰਦਾਰ, ਆਪਣੇ ਆਪ ਨੂੰ ਹਰ ਤਰ੍ਹਾਂ ਦੇ ਲਾਲਚ ਤੋਂ ਬਚਾ ਕੇ ਰੱਖੋ, ਕਿਉਂ ਜੇ ਕਿਸੇ ਦੀ ਹਯਾਤੀ ਉਹਦੇ ਮਾਲ ਦੇ ਬਹੁਤਾ ਹੋਣ ਉੱਤੇ ਮੌਕੂਫ ਨਹੀਂ। ਤੇ ਉਹਨੇ ਉਹਨਾਂ ਨੂੰ ਤਮਸੀਲ ਆਖੀ ਭਈ ਕਿਸੇ ਦੌਲਤਮੰਦ ਬੰਦੇ ਦੀ ਜ਼ਮੀਨ ਵਿੱਚ ਬੜੀ ਫਸਲ ਹੋਈ। ਇਸ ਲਈ ਉਹ ਆਪਣੇ ਦਿਲ ਵਿੱਚ ਸੋਚ ਕੇ ਇਹ ਆਖਣ ਲੱਗਿਆ, ਮੈਂ ਕੀ ਕਰਾਂ, ਕਿਉਂ ਜੇ ਮੇਰੇ ਕੋਲ ਥਾਂ ਨਹੀਂ ਜਿੱਥੇ ਆਪਣੀ ਪੈਦਾਵਾਰ ਭਰ ਕੇ ਰੱਖਾਂ। ਉਹਨੇ ਆਖਿਆ, ਮੈਂ ਇੰਝ ਕਰਾਂਗਾ ਭਈ ਆਪਣੀਆਂ ਕੋਠੀਆਂ ਢਾਹ ਕੇ ਉਹਨਾਂ ਤੋਂ ਵੱਡੀਆਂ ਬਣਾਵਾਂਗਾ ਤੇ ਉਹਨਾਂ ਵਿੱਚ ਆਪਣਾ ਸਾਰਾ ਅਨਾਜ ਤੇ ਮਾਲ ਭਰ ਕੇ ਰੱਖਾਂਗਾ ਤੇ ਆਪਣੀ ਜਿੰਦ ਨੂੰ ਆਖਾਂਗਾ ਭਈ ਐ ਜਾਨ, ਤੇਰੇ ਕੋਲ ਬਹੁਤ ਵਰਿਆਂ ਲਈ ਬਹੁਤ ਸਾਰਾ ਮਾਲ ਜਮ੍ਹਾਂ ਏ, ਸਕੂਨ ਕਰ, ਖਾ ਪੀ, ਖੁਸ਼ ਰਹਿ। ਪਰ ਰੱਬ ਨੇ ਉਹਨੂੰ ਆਖਿਆ, ਐ ਬੇਵਕੂਫ, ਇਸੇ ਰਾਤ ਤੇਰੀ ਜਿੰਦ ਤੇਥੋਂ ਲੈ ਲਈ ਜਾਵੇਗੀ,
ਇਸ ਲਈ ਜੋ ਕੁਝ ਤੂੰ ਤਿਆਰ ਕੀਤਾ ਏ ਉਹ ਕਿਹਦਾ ਹੋਵੇਗਾ। ਇੰਝ ਹੀ ਉਹ ਬੰਦਾ ਏ ਜਿਹੜਾ ਆਪਣੇ ਲਈ ਖਜ਼ਾਨਾ ਇਕੱਠਾ ਕਰਦਾ ਏ ਤੇ ਰੱਬ ਦੇ ਨੇੜੇ ਦੌਲਤਮੰਦ ਨਹੀਂ। ਫਿਰ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਇਸ ਲਈ ਮੈਂ ਤੁਹਾਨੂੰ ਆਖਦਾ ਵਾਂ ਭਈ ਆਪਣੀ ਜਿੰਦ ਦਾ ਫਿਕਰ ਨਾ ਕਰੋ ਵੀ ਅਸੀਂ ਕੀ ਖਾਵਾਂਗੇ, ਤੇ ਨਾ ਆਪਣੇ ਬਦਨ ਦੀ ਭਈ ਅਸੀਂ ਕੀ ਪਾਵਾਂਗੇ। ਕਿਉਂ ਜੇ ਜਿੰਦ ਖੁਰਾਕ ਤੋਂ ਵੱਧ ਕੇ ਹੈ ਤੇ ਬਦਨ ਕੱਪੜਿਆਂ ਤੋਂ। ਕਾਮਾਂ ਉੱਤੇ ਗੌਰ ਕਰੋ ਭਈ ਨਾ ਬੁਣਦੇ ਨੇ ਨਾ ਵੱਢਦੇ ਨੇ, ਤੇ ਨਾ ਉਹਨਾਂ ਦਾ ਖਿੱਤਾ ਹੁੰਦਾ ਏ ਤੇ ਨਾ ਕੋਠੀ, ਫਿਰ ਵੀ ਰੱਬ ਉਹਨਾਂ ਨੂੰ ਖਵਾਉਂਦਾ ਏ। ਤੁਹਾਡੀ ਕਦਰ ਤੇ ਪਰਿੰਦਿਆਂ ਤੋਂ ਕਿਤੇ ਬਹੁਤੀ ਏ। ਇਸ ਲਈ ਜੇ ਰੱਬ ਘਾਹ ਨੂੰ ਜਿਹੜੀ ਅੱਜ ਹੈ ਤੇ ਕੱਲ ਤਨੂਰ ਵਿੱਚ ਬਾਲੀ ਜਾਵੇਗੀ ਅਜਿਹੀ ਪੋਸ਼ਾਕ ਪਵਾਉਂਦਾ ਏ, ਤੇ ਇਹ ਘੱਟ ਇਤਕਾਦ ਵਾਲਿਓ ਤੁਹਾਨੂੰ ਕਿਉਂ ਨਾ ਪਾਵੇਗਾ। ਭਈ ਕੀ ਖਾਵਾਂਗੇ ਕੀ ਪਾਵਾਂਗੇ ਤੇ ਨਾ ਸ਼ੱਕੀ ਬਣੋ, ਕਿਉਂ ਜੇ ਇਹਨਾਂ ਸਾਰੀਆਂ ਸ਼ੈਵਾਂ ਦੀ ਤਲਾਸ਼ ਵਿੱਚ ਜੱਗ ਦੀਆਂ ਕੌਮਾਂ ਰਹਿੰਦੀਆਂ ਨੇ, ਪਰ ਤੁਹਾਡਾ ਪਿਓ ਜਾਣਦਾ ਏ ਭਈ ਤੁਸੀਂ ਇਹਨਾਂ ਸ਼ੈਵਾਂ ਦੇ ਮੁਹਤਾਜ ਹੋ। ਹਾਂ, ਉਹਦੀ ਬਾਦਸ਼ਾਹੀ ਦੀ ਤਲਾਸ਼ ਵਿੱਚ ਰਹੋ ਤੇ ਇਹ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਮੱਤੀ। ਉਸ ਵੇਲੇ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ ਭਈ ਜੇ ਕੋਈ ਮੇਰੇ ਮਗਰ ਆਣਾ ਚਾਹਵੇ ਤੇ ਆਪਣੀ ਖੁਦੀ ਦਾ ਇਨਕਾਰ ਕਰੇ ਤੇ ਆਪਣੀ ਸੂਲੀ ਆਪ ਚੁੱਕੇ ਤੇ ਮੇਰੇ ਮਗਰ ਟੁਰ ਪਵੇ। ਕਿਉਂ ਜੇ ਜਿਹੜਾ ਵੀ ਆਪਣੀ ਜਿੰਦ ਬਚਾਉਣਾ ਚਾਹਵੇ ਉਹਨੂੰ ਗਵਾਵੇਗਾ, ਤੇ ਜਿਹੜਾ ਕੋਈ ਮੇਰੀ ਖਾਤਰ ਆਪਣੀ ਜਿੰਦ ਗਵਾਵੇਗਾ ਉਹਨੂੰ ਪਾਵੇਗਾ। ਤੇ ਜੇ ਬੰਦਾ ਸਾਰਾ ਜੱਗ ਹਾਸਲ ਕਰੇ ਤੇ ਆਪਣੀ ਜਿੰਦ ਦਾ ਨੁਕਸਾਨ ਪਾਵੇ ਤੇ ਉਹਨੂੰ ਕੀ ਫਾਇਦਾ ਹੋਵੇਗਾ, ਜਾਂ ਬੰਦਾ ਆਪਣੀ ਜਿੰਦ ਦੇ ਬਦਲੇ ਕੀ ਦੇਵੇਗਾ। ਮੱਤੀ। ਜਿਹੜੇ ਬਦਨ ਨੂੰ ਕਤਲ ਕਰਦੇ ਨੇ ਤੇ ਰੂਹ ਨੂੰ ਕਤਲ ਨਹੀਂ ਕਰ ਸਕਦੇ, ਉਹਨਾਂ ਤੋਂ ਨਾ ਡਰੋ, ਬਲਕਿ ਉਹਦੇ ਤੋਂ ਡਰੋ ਜਿਹੜਾ ਰੂਹ ਤੇ ਬਦਨ ਦੋਵਾਂ ਨੂੰ ਜਹੰਨਮ ਵਿੱਚ ਹਲਾਕ ਕਰ ਸਕਦਾ ਹੈ। ਯਸਾਇਆ। ਕੀ ਉਹ ਰੋਜ਼ਾ ਜਿਹੜਾ ਮੈਂ ਚਾਹੁੰਦਾ ਵਾਂ ਇਹ ਨਹੀਂ ਭਈ ਜ਼ੁਲਮ ਦੀਆਂ ਬੇੜੀਆਂ ਤੋੜੇ ਤੇ ਜੂਏ ਦੇ ਬੰਧਨ ਖੋਲੇ ਤੇ ਮਜ਼ਲੂਮਾਂ ਨੂੰ ਆਜ਼ਾਦ ਕਰੇ, ਬਲਕਿ ਹਰ ਇੱਕ ਜੂਏ ਨੂੰ ਤੋੜ ਦੇਵੇ। ਤਦ ਤੇਰੀ ਲੋਅ ਸੁੱਬਾ ਵਾਂਗਰ ਫੁੱਟੇਗੀ ਤੇ ਤੇਰੀ ਸਿਹਤ ਦੀ ਤਰੱਕੀ ਜਲਦੀ ਜ਼ਾਹਰ ਹੋਵੇਗੀ। ਤੇਰੀ ਸੱਚਾਈ ਤੇਰੇ ਅੱਗੇ ਹੋਵੇਗੀ ਤੇ ਖੁਦਾਵੰਦ ਦਾ ਜਲਾਲ ਤੇਰੇ ਪਿੱਛੇ ਤੇਰੀ ਹਿਫਾਜ਼ਤ ਕਰੇਗਾ। ਤਦ ਤੂੰ ਪੁਕਾਰੇਂਗਾ ਤੇ ਖੁਦਾਵੰਦ ਜਵਾਬ ਦੇਵੇਗਾ। ਤੂੰ ਚਲਾਵੇਂਗਾ ਤੇ ਆਖੇਂਗਾ ਭਈ ਮੈਂ ਇੱਥੇ ਹਾਂ। ਜੇ ਤੂੰ ਜੂਏ ਨੂੰ ਤੇ ਉਂਗਲੀਆਂ ਨਾਲ ਇਸ਼ਾਰਾ ਕਰਨ ਨੂੰ ਤੇ ਝੂਠ ਬੋਲਣ ਨੂੰ ਆਪਣੇ ਕੋਲੋਂ ਦੂਰ ਕਰ ਦੇਵੇਂ, ਜੇ ਤੂੰ ਆਪਣੇ ਦਿਲ ਨੂੰ ਭੁੱਖੇ ਵੱਲ ਮਾਇਲ ਕਰੇ ਤੇ ਆਜ਼ੂਦਾ ਦਿਲ ਨੂੰ ਅਸੂਦਾ ਕਰੇ, ਤੇ ਤੇਰਾ ਨੂਰ ਤੇਰੇ ਵਿੱਚ ਚਮਕੇਗਾ ਤੇ ਤੇਰੀ ਤੀਰਗੀ ਦੁਪਹਿਰ ਵਾਂਗਰ ਹੋਵੇਗੀ। ਤੇ ਰੱਬ ਸਦਾ ਤੇਰੀ ਰਹਿਨੁਮਾਈ ਕਰੇਗਾ ਤੇ ਖੁਸ਼ਕਸਾਲੀ ਵਿੱਚ ਤੈਨੂੰ ਰੁਝਾਵੇਗਾ ਤੇ ਤੇਰੀਆਂ ਹੱਡੀਆਂ ਨੂੰ ਤਾਕਤ ਦੇਵੇਗਾ। ਇਸ ਲਈ ਤੂੰ ਸੈਰਾਬ ਬਾਗ ਵਾਂਗਰ ਹੋਵੇਂਗਾ ਤੇ ਉਸ ਚਸ਼ਮੇ ਵਾਂਗਰ ਜਿਹਦਾ ਪਾਣੀ ਘੱਟ ਨਾ ਹੋਵੇ। ਤਸਲਿੰਕੀਓ। ਰੱਬ ਜਿਹੜਾ ਇਤਮਾਨਾਨ ਦਾ ਚਸ਼ਮਾ ਏ ਆਪ ਹੀ ਤੁਹਾਨੂੰ ਬਿਲਕੁਲ ਪਾਕ ਕਰੇ ਤੇ ਤੁਹਾਡੀ ਰੂਹ ਤੇ ਜਿੰਦ ਤੇ ਬਦਨ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਆਉਣ ਤੀਕਰ ਪੂਰੇ ਤੇ ਬੇਐਬ ਮਹਿਫੂਜ਼ ਰਹਿਣ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਜਿੰਦ ਜਾਂ ਰੂਹ ਰੱਬ ਏ, ਨਾ ਬਦਲਣ ਵਾਲਾ ਤੇ ਅਬਦੀ, ਤੇ ਇਨਸਾਨ ਜਿੰਦ ਰੱਬ ਦੇ ਨਾਲ ਵਜੂਦੀਅਤ ਰੱਖਦਾ ਤੇ ਉਹਦੀ ਅਕਾਸੀ ਕਰਦਾ ਏ, ਕਿਉਂ ਜੇ ਇਨਸਾਨ ਰੱਬ ਦੀ ਸ਼ਬੀਹ ਏ। ਜਿੰਦ ਮਾਦਾ ਹਯਾਤੀ ਇਨਸਾਨ ਦੀ ਜ਼ਹਾਨਤ ਏ, ਜਿਹਦੀ ਇਨਫਰਾਦੀਅਤ ਹੁੰਦੀ ਏ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈ ਦਾ ਪਰਛਾਵਾਂ ਨਹੀਂ ਬਣ ਸਕਦੀ। ਇਨਸਾਨ ਰੂਹ ਦਾ ਇਜ਼ਹਾਰ ਏ। ਭਾਰਤੀਆਂ ਨੇ ਬੁਨਿਆਦੀ ਅਸਲੀਅਤ ਦੀਆਂ ਕੁਝ ਝਲਕੀਆਂ ਫੜੀਆਂ ਨੇ ਜਦੋਂ ਉਹਨਾਂ ਨੇ ਇੱਕ ਸੋਹਣੀ ਝੀਲ ਨੂੰ ਵੱਡੀ ਰੂਹ ਦੀ ਮੁਸਕਰਾਹਟ ਦਾ ਨਾਂ ਦਿੱਤਾ। ਇਨਸਾਨ ਤੋਂ ਵੱਖ ਜਿਹੜਾ ਜਿੰਦ ਨੂੰ ਜ਼ਾਹਰ ਕਰਦਾ ਏ, ਰੂਹ ਗੈਰ ਦੇਵਤਾਈ ਹੋਵੇਗੀ। ਇਨਸਾਨ ਜਿਹੜਾ ਰੂਹ ਨਾਲ ਦਰਿਆਫਤਸ਼ੁਦਾ ਏ ਆਪਣੀ ਅਲੂਹੀਅਤ ਗਵਾ ਦੇਵੇਗਾ। ਪਰ ਇੱਥੇ ਅਜਿਹੀ ਕੋਈ ਵੰਡ ਨਹੀਂ ਏ ਤੇ ਨਾ ਹੋ ਸਕਦੀ ਏ, ਕਿਉਂ ਜੇ ਇਨਸਾਨ ਰੱਬ ਦੇ ਨਾਲ ਇਕੱਠਾ ਵਜੂਦ ਰੱਖਦਾ ਏ। ਰਾਹੀ ਸਾਇੰਸ ਇਨਸਾਨ ਦੀ ਜਿੰਦ ਏ ਤੇ ਇਨਸਾਨ ਨੂੰ ਸਾਰੀਆਂ ਸ਼ੈਵਾਂ ਉੱਤੇ ਹੁਕਮਰਾਨੀ ਦਿੰਦਾ ਏ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਤੇ ਨਾ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਣ ਦੇ ਉੱਚੇ ਅਸੂਲਾਂ ਵਿੱਚ ਏ। ਅਸੀਂ ਇਲਾਹੀ ਫਿਤਰਤ ਨੂੰ ਸਮਝਣ ਤੇ ਜਿਸਮਾਨੀਅਤ ਉੱਤੇ ਹੋਰ ਜੰਗ ਨਾ ਕਰਦਿਆਂ ਹੋਏ
ਬਲਕਿ ਸਾਡੇ ਰੱਬ ਦੀ ਬਹੁਤਾਤ ਤੋਂ ਸ਼ਾਦਮਾਨੀ ਕਰਦਿਆਂ ਸਮਝ ਦੇ ਨਾਲ ਉਹਨੂੰ ਪਿਆਰ ਕਰਨ ਦੇ ਤਨਾਸਬ ਵਿੱਚ ਉਹਦੀ ਫਰਮਾਬਰਦਾਰੀ ਤੇ ਇਬਾਦਤ ਕਰਾਂਗੇ ਤੇ ਮਜ਼ਹਬ ਫਿਰ ਦਿਲ ਦਾ ਹੋਵੇਗਾ, ਦਿਮਾਗ ਦਾ ਨਹੀਂ। ਅਸੀਂ ਰੂਹਾਨੀ ਪ੍ਰਸਤਸ਼ ਬਸ ਉਦੋਂ ਕਰਦੇ ਹਾਂ ਜਦ ਅਸੀਂ ਮਾਦੀ ਪ੍ਰਸਤਸ਼ ਕਰਨਾ ਛੱਡ ਦਿੰਦੇ ਹਾਂ। ਰੂਹਾਨੀ ਅਕੀਦਤ ਮਸੀਹਤ ਦੀ ਜਾਨ ਹੈ। ਮਸੀਹੀ ਸਾਇੰਸਦਾਨਾਂ ਨੂੰ ਮਾਦੀ ਜੱਗ ਵਿੱਚੋਂ ਬਾਹਰ ਨਿਕਲਣ ਤੇ ਇਹਦੇ ਤੋਂ ਦੂਰ ਰਹਿਣ ਵਾਲੇ ਰਸੂਲਾਂ ਦੇ ਹੁਕਮ ਦੇ ਮੁਸਲਸਲ ਭਾਰ ਹੇਠਾਂ ਰਹਿਣਾ ਚਾਹੀਦਾ ਹੈ। ਕ੍ਰਿਸਚਨ ਸਾਇੰਸ ਦੇ ਉਹ ਤਾਲਬ ਇਲਮ ਜਿਹੜੇ ਇਹਦੇ ਖਤ ਨਾਲ ਸ਼ੁਰੂ ਕਰਦੇ ਨੇ ਤੇ ਰੂਹ ਦੇ ਬਗੈਰ ਕਾਮਯਾਬ ਹੋਣ ਦਾ ਸੋਚਦੇ ਨੇ, ਜਾਂ ਤੇ ਉਹਨਾਂ ਦੇ ਈਮਾਨ ਦੀ ਕਸ਼ਤੀ ਡੁੱਬ ਜਾਵੇਗੀ ਜਾਂ ਉਹ ਅਫਸੋਸ ਨਾਲ ਘਬਰਾਹਟ ਦਾ ਸ਼ਿਕਾਰ ਹੋ ਜਾਣਗੇ। ਉਹਨਾਂ ਨੂੰ ਹਯਾਤੀ ਦੇ ਤੰਗ ਬੂਹੇ ਵਿੱਚੋਂ ਲੰਘਣ ਨੂੰ ਨਾ ਸਿਰਫ ਲੱਭਣਾ ਚਾਹੀਦਾ ਹੈ ਬਲਕਿ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਏ, ਕਿਉਂ ਜੇ ਉਹ ਬੂਹਾ ਜਿਹੜਾ ਚੌੜਾ ਤੇ ਉਹ ਰਾਸਤਾ ਖੁੱਲ੍ਹਾ ਏ ਜਿਹੜਾ ਹਲਾਕਤ ਤੀਕਰ ਅਪਣਾਉਂਦਾ ਏ ਤੇ ਉਹਦੇ ਵਿੱਚੋਂ ਵੜਨ ਵਾਲੇ ਬਹੁਤ ਨੇ। ਇਨਸਾਨ ਉਸੇ ਪਾਸੇ ਟੁਰਿਆ ਰਹਿੰਦਾ ਏ ਜਿੱਥੇ ਉਹਦੀ ਨਜ਼ਰ ਹੋਵੇ ਤੇ ਜਿੱਥੇ ਉਹਦਾ ਖਜ਼ਾਨਾ ਹੋਵੇ ਉੱਥੇ ਉਹਦਾ ਦਿਲ ਵੀ ਲੱਗਿਆ ਰਹਿੰਦਾ ਏ। ਜੇ ਸਾਡੀਆਂ ਆਸਾਂ ਤੇ ਅਹਿਸਾਸ ਰੂਹਾਨੀ ਨੇ ਤੇ ਉਹ ਉੱਤੋਂ ਆਉਂਦੇ ਨੇ, ਹੇਠੋਂ ਨਹੀਂ, ਤੇ ਉਹ ਮਾਜ਼ੀ ਵਾਂਗਰ ਰੂਹ ਦੇ ਫਲ ਪੈਦਾ ਕਰਦੇ ਨੇ। ਸਾਨੂੰ ਇਸ ਝੂਠੇ ਅਕੀਦੇ ਨੂੰ ਖਤਮ ਕਰ ਦੇਣਾ ਚਾਹੀਦਾ ਏ ਭਈ ਹਯਾਤੀ ਤੇ ਜ਼ਹਾਨਤ ਮਾਦੇ ਵਿੱਚ ਏ ਤੇ ਆਪਣੇ ਆਪ ਨੂੰ ਉਸ ਨਿਉ ਉੱਤੇ ਖੜਾ ਕਰ ਦੇਣਾ ਚਾਹੀਦਾ ਏ ਜਿਹੜੀ ਪਾਕ ਤੇ ਕਾਮਲ ਏ। ਪੌਲੁਸ ਨੇ ਆਖਿਆ, ਰੂਹ ਦੇ ਮੁਤਾਬਕ ਟੁਰੋ ਤੇ ਬਦਨ ਦੀ ਖਾਹਿਸ਼ ਨੂੰ ਬਿਲਕੁਲ ਪੂਰਾ ਨਾ ਕਰੋਗੇ। ਛੇਤੀ ਜਾਂ ਦੇਰ ਨਾਲ ਅਸੀਂ ਇਹ ਸਿੱਖਾਂਗੇ ਭਈ ਇਨਸਾਨ ਦੀ ਮੁਤਨਾਹੀ ਹੈਸੀਅਤ ਦੀਆਂ ਬੇੜੀਆਂ ਨਜ਼ਰ ਦੇ ਇਸ ਧੋਖੇ ਨਾਲ ਪਿਘਲਣ ਲੱਗ ਜਾਂਦੀਆਂ ਨੇ ਭਈ ਉਹ ਜਿੰਦ ਦੀ ਬਜਾਏ ਬਦਨ ਵਿੱਚ, ਰੂਹ ਦੀ ਬਜਾਏ ਮਾਦੇ ਵਿੱਚ ਰਹਿੰਦਾ ਏ। ਜਿੰਦ ਵਿੱਚ ਲਾਮਹਿਦੂਦ ਵਸਾਇਲ ਨੇ ਜਿਨ੍ਹਾਂ ਤੋਂ ਇਨਸਾਨ ਨੂੰ ਬਰਕਤ ਦੇਣੀ ਹੁੰਦੀ ਏ ਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਏ ਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਵੇਗੀ ਜੇ ਜਿੰਦ ਵਿੱਚ ਤਲਾਸ਼ ਕੀਤੀ ਜਾਵੇਗੀ। ਸਿਰਫ ਬੁਲੰਦ ਲੁਤਫੀ ਲਾਫਾਨੀ ਇਨਸਾਨ ਦੇ ਨਕੂਸ਼ਾਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ। ਅਸੀਂ ਜ਼ਾਤੀ ਫਹਿਮ ਦੀਆਂ ਹੱਦਾਂ ਵਿੱਚ ਖੁਸ਼ੀ ਨੂੰ ਮਹਿਦੂਦ ਨਹੀਂ ਕਰ ਸਕਦੇ। ਹਵਾਸ ਕੋਈ ਅਸਲੀ ਲੁਤਫ ਅਤਾ ਨਹੀਂ ਕਰਦੇ। ਇਨਸਾਨੀ ਹਮਦਰਦੀਆਂ ਵਿੱਚ ਚੰਗਿਆਈ ਨੂੰ ਬੁਰਿਆਈ ਉੱਤੇ ਤੇ ਜਾਨਵਰ ਉੱਤੇ ਰੂਹਾਨੀ ਨੂੰ ਗਲਬਾ ਪਾਉਣਾ ਚਾਹੀਦਾ ਏ, ਨਹੀਂ ਤੇ ਖੁਸ਼ੀ ਕਦੀ ਫਤਹਮੰਦ ਨਹੀਂ ਹੋਵੇਗੀ। ਮਾਦੇ ਦੇ ਬਸ ਨਾਂ ਦੇ ਕਾਨੂੰਨ ਤੇ ਤਿੱਬੀ ਸਾਇੰਸ ਨੇ ਕਦੀ ਇਨਸਾਨ ਨੂੰ ਮੁਕੰਮਲ, ਹਮਾਹੰਗ ਤੇ ਲਾਫਾਨੀ ਨਹੀਂ ਬਣਾਇਆ। ਇਨਸਾਨ ਉਦੋਂ ਹਮਾਹੰਗ ਹੁੰਦਾ ਏ ਜਦੋਂ ਰੂਹ ਦੀ ਨਿਗਰਾਨੀ ਵਿੱਚ ਹੁੰਦਾ ਏ। ਇਸੇ ਤਰ੍ਹਾਂ ਹਸਤੀ ਦੀ ਸੱਚਾਈ ਨੂੰ ਸਮਝਣ ਦੀ ਅਹਿਮੀਅਤ ਏ ਜਿਹੜੀ ਰੂਹਾਨੀ ਵਜੂਦੀਅਤ ਦੇ ਅਸੂਲਾਂ ਨੂੰ ਜ਼ਾਹਰ ਕਰਦੀ ਏ। ਇਹ ਜਾਣਦਿਆਂ ਹੋਏ ਭਈ ਜਿੰਦ ਤੇ ਉਹਦੀਆਂ ਖਸਲਤਾਂ ਹਮੇਸ਼ਾ ਲਈ ਇਨਸਾਨ ਦੇ ਰਾਹੀਂ ਜ਼ਾਹਰ ਕੀਤੀਆਂ ਜਾਂਦੀਆਂ ਰਹੀਆਂ ਨੇ, ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਅੰਨੇ ਨੂੰ ਅੱਖੀਆਂ ਦਿੱਤੀਆਂ, ਬੋਲੇ ਨੂੰ ਕੰਨ ਦਿੱਤੇ, ਲੰਗੜੇ ਨੂੰ ਪੈਰ ਦਿੱਤੇ। ਇੰਜ ਉਹ ਇਨਸਾਨੀ ਖਿਆਲਾਂ ਤੇ ਬਦਨਾਂ ਉੱਤੇ ਇਲਾਹੀ ਸਿਆਣ ਦੇ ਸਾਇੰਸੀ ਅਮਲ ਨੂੰ ਲੋਹ ਵਿੱਚ ਲਿਆਇਆ ਤੇ ਉਹਨਾਂ ਨੂੰ ਜਿੰਦ ਤੇ ਮੁਕਤੀ ਦੀ ਚੰਗੀ ਸਮਝ ਦਿੱਤੀ। ਯਸੂ ਨੇ ਇਹ ਤਾਲੀਮ ਕਦੀ ਨਹੀਂ ਦਿੱਤੀ ਭਈ ਦਵਾਈਆਂ, ਖੁਰਾਕ, ਹਵਾ ਤੇ ਵਰਜ਼ਸ਼ ਇਨਸਾਨ ਨੂੰ ਤੰਦਰੁਸਤ ਰੱਖਦੇ ਨੇ ਜਾਂ ਇਹਨਾਂ ਨਾਲ ਇਨਸਾਨੀ ਹਯਾਤੀ ਬਰਬਾਦ ਹੋ ਸਕਦੀ ਏ। ਨਾ ਹੀ ਉਹਨੇ ਇਹਨਾਂ ਗਲਤੀਆਂ ਨੂੰ ਆਪਣੇ ਅਮਲ ਤੋਂ ਬਿਆਨ ਕੀਤਾ। ਉਹਨੇ ਇਨਸਾਨ ਦੀ ਹਮਾਹੰਗੀ ਦਾ ਸਿਆਣ ਦੇ ਨਾਲ ਹਵਾਲਾ ਦਿੱਤਾ, ਨਾ ਕਿ ਮਾਦੇ ਦੇ ਨਾਲ, ਤੇ ਕਦੀ ਵੀ ਰੱਬ ਦੇ ਫਰਮਾਨ ਨੂੰ ਗੈਰ ਮੌਸਰ ਨਹੀਂ ਬਣਾਇਆ ਜਿਨ੍ਹਾਂ ਪਾਪ, ਬਿਮਾਰੀ ਤੇ ਮੌਤ ਦੀ ਰੱਬ ਵੱਲੋਂ ਹਲਾਕਤ ਉੱਤੇ ਮੋਹਰ ਕੀਤੀ। ਯਸੂ ਨੇ ਆਖਿਆ, ਉਹਦੇ ਤੋਂ ਹੀ ਡਰੋ ਜਿਹੜਾ ਰੂਹ ਤੇ ਬਦਨ ਦੋਵਾਂ ਨੂੰ ਜਹੰਨਮ ਵਿੱਚ ਹਲਾਕ ਕਰ ਸਕਦਾ ਏ। ਇਸ ਮਤਨ ਦੀ ਧਿਆਨ ਨਾਲ ਕੀਤੀ ਹੋਈ ਪੜ੍ਹਾਈ ਜ਼ਾਹਰ ਕਰਦੀ ਏ ਭਈ ਇੱਥੇ ਲਫ਼ਜ਼ ਰੂਹ ਦਾ ਮਤਲਬ ਝੂਠਾ ਫਹਿਮ ਜਾਂ ਮਾਦੀ ਸ਼ਾਊਰ ਏ। ਇਹ ਨਾ ਰੋਮ ਤੋਂ, ਨਾ ਸ਼ੈਤਾਨ ਤੋਂ ਤੇ ਨਾ ਹੀ ਰੱਬ ਤੋਂ ਹੁਸ਼ਿਆਰ ਰਹਿਣ ਦਾ ਬਲਕਿ ਪਾਪ ਤੋਂ ਹੁਸ਼ਿਆਰ ਰਹਿਣ ਦਾ ਹੁਕਮ ਸੀ। ਬਿਮਾਰੀ, ਪਾਪ ਤੇ ਮੌਤ ਹਯਾਤੀ ਜਾਂ ਸੱਚਾਈ ਦੇ ਸਾਥੀ ਨਹੀਂ। ਕੋਈ ਸ਼ਰੀਅਤ ਇਹਨਾਂ ਦੀ ਹਮਾਇਤ ਨਹੀਂ ਕਰਦੀ। ਇਹਨਾਂ ਦਾ ਰੱਬ ਦੇ ਨਾਲ ਕੋਈ ਤਾਲੁਕ ਨਹੀਂ ਜਿਹਦੇ ਨਾਲ ਭਈ ਇਹਨਾਂ ਦੀ ਤਾਕਤ ਕਾਇਮ ਹੋਵੇ। ਹਯਾਤੀ ਜਿੰਦ ਦਾ ਕਾਨੂੰਨ ਏ, ਇੱਥੋਂ ਤੀਕਰ ਭਈ ਸੱਚਾਈ ਦੀ ਰੂਹ ਦਾ ਕਾਨੂੰਨ ਵੀ, ਤੇ ਜਿੰਦ ਕਿਸੇ ਨੁਮਾਇੰਦੇਕਾਰ ਦੇ ਬਿਨਾਂ ਕਦੀ ਨਹੀਂ ਹੁੰਦੀ। ਇਨਸਾਨ ਦੀ ਇਨਫਰਾਦੀਅਤ ਆਪਣੇ ਜ਼ਮੀਰ ਵਿੱਚ ਕਦੀ ਮਰ ਸਕਦੀ ਏ ਨਾ ਗਾਇਬ ਹੋ ਸਕਦੀ ਏ, ਜਿਵੇਂ ਭਈ ਜਿੰਦ ਹੋ ਸਕਦੀ ਏ, ਕਿਉਂ ਜੇ ਦੋਵੇਂ ਲਾਫਾਨੀ ਨੇ। ਜੇ ਇਨਸਾਨ ਹੁਣ ਮੌਤ ਉੱਤੇ ਯਕੀਨ ਰੱਖਦਾ ਏ ਤੇ ਤਦ ਉਹਨੂੰ ਇਹਦੇ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ ਜਦ ਉਹ ਇਹ ਜਾਣ ਲੈਂਦਾ ਏ
ਭਈ ਮੌਤ ਵਿੱਚ ਕੋਈ ਅਸਲੀਅਤ ਨਹੀਂ ਏ, ਕਿਉਂ ਜੇ ਹਸਤੀ ਦੀ ਸੱਚਾਈ ਮੌਤ ਤੋਂ ਬਗੈਰ ਏ। ਇਸ ਤੋਂ ਪਹਿਲਾਂ ਭਈ ਹਯਾਤੀ ਨੂੰ ਸਮਝਿਆ ਤੇ ਹਮਾਂਗੀ ਨੂੰ ਹਾਸਲ ਕੀਤਾ ਜਾ ਸਕੇ, ਇਸ ਭਰੋਸੇ ਉੱਤੇ ਸਾਇੰਸ ਦੇ ਪਾਰੋਂ ਮਹਾਰਤ ਹਾਸਲ ਹੋਣੀ ਚਾਹੀਦੀ ਏ ਭਈ ਵਜੂਦੀਅਤ ਮਾਦੇ ਦਾ ਆਰਜ਼ੀ ਹਿੱਸਾ ਏ। ਕ੍ਰਿਸਚਨ ਸਾਇੰਸ ਜਿੰਦ ਤੇ ਬਦਨ ਦੇ ਦੀਦਨੀ ਤਾਲੁਕ ਨੂੰ ਤਬਦੀਲ ਕਰਦੀ ਏ ਤੇ ਬਦਨ ਨੂੰ ਸਿਆਣ ਲਈ ਮੁਆਵਨ ਬਣਾਉਂਦੀ ਏ। ਇਸ ਲਈ ਇਹ ਇਨਸਾਨ ਉੱਤੇ ਇਨਸਾਰ ਕਰਦਾ ਏ ਜਿਹੜਾ ਆਰਾਮਦੇਹ ਸਿਆਣ ਦਾ ਹਲੀਮ ਖਾਦਮ ਹੋਣ ਦੇ ਸਿਵਾ ਕੁਝ ਨਹੀਂ, ਭਾਵੇਂ ਦੂਜੀ ਸੂਰਤ ਵਿੱਚ ਇਹ ਫਹਿਮ ਨੂੰ ਮਹਿਦੂਦ ਕਰਨ ਦੇ ਬਰਾਬਰ ਏ। ਪਰ ਅਸੀਂ ਇਹਨੂੰ ਕਦੀ ਵੀ ਸਮਝ ਨਹੀਂ ਸਕਾਂਗੇ ਜਦੋਂ ਤੀਕਰ ਅਸੀਂ ਇਹ ਨਹੀਂ ਮੰਨਦੇ ਭਈ ਜਿੰਦ ਮਾਦੇ ਦੇ ਪਾਰੋਂ ਬਦਨ ਜਾਂ ਸਿਆਣ ਵਿੱਚ ਏ ਤੇ ਇਹ ਭਈ ਇਨਸਾਨ ਕਮ ਅਕਲੀ ਵਿੱਚ ਸ਼ਾਮਲ ਏ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਿੰਦ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਏ, ਇੱਥੇ ਤੀਕਰ ਭਈ ਬਸ ਮਾਦੀ ਅਹਿਸਾਸ, ਅਫਸੋਸ ਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਏ, ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਏ ਤੇ ਇਹ ਰੂਹ ਉੱਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਏ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਏ ਤੇ ਮਾਦੀ ਹਿੱਸ ਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਕਿਉਂ ਜੇ ਇਨਸਾਨੀ ਸੋਚ ਸ਼ਾਉਰੀ ਪੀੜ ਤੇ ਬੇਆਰਾਮੀ, ਖੁਸ਼ੀ ਤੇ ਗਮੀ, ਡਰ ਤੋਂ ਆਸ ਤੇ ਈਮਾਨ ਤੋਂ ਫਹਿਮ ਦੇ ਇੱਕ ਮਰਹਲੇ ਤੋਂ ਦੂਜੇ ਵਿੱਚ ਬਦਲਦੀ ਰਹਿੰਦੀ ਏ, ਇਸ ਲਈ ਜ਼ਾਹਰੀ ਇਜ਼ਹਾਰ ਆਖਰਕਾਰ ਇਨਸਾਨ ਉੱਤੇ ਜਿੰਦ ਦੀ ਹੁਕਮਰਾਨੀ ਹੋਵੇਗਾ, ਨਾ ਕਿ ਮਾਦੀ ਫਹਿਮ ਦੀ ਹੁਕਮਰਾਨੀ ਹੋਵੇਗਾ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।